इमरान खान अपना जिहड़ा दिल खोल दिंदे ने विद ट्रूथ, कोई लुक लुका नहीं है। और उहदे च उन्होंने जिहड़ी गल ये कही कि भी अजे तक अमरीका अपनी हार दे सदमे चों बाहर नहीं निकलिया। ਉਹਨੂੰ ਕਿਹਾ ਵੀ ਉਹਨੂੰ ਨਿਕਲਣ ਦੀ ਲੋੜ ਹੈ। ਔਰ ਹੁਣ ਵੀ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਹ ਅਮਰੀਕਾ ਜਿਹੜਾ ਹੈ ਇਹ ਇਸ ਦੇ ਉੱਤੇ ਪੇਸ਼ਕਦਮੀ ਕਰੇ ਔਰ ਇਹ ਨਾ ਹੋਏ ਕਿ ਵੀ ਆਲਰੇਡੀ ਅਸੀਂ ਪਾਕਿਸਤਾਨ ਨੇ ਪਹਿਲਾਂ ਵੀ ਇਹਦੀ ਬਹੁਤ ਭਾਰੀ ਕੀਮਤ ਚੁਕਾਈ ਹੈ, ਅਸੀਂ ਫਿਰ ਇਹਦੇ 'ਚ ਫਸੀਏ। ਔਰ ਉਹਨਾਂ ਨੇ ਕਿਹਾ ਜੀ ਹੁਣ ਮਤਲਬ ਅਮਰੀਕਾ ਦੀ ਐਕਸਪੈਕਟੇਸ਼ਨ ਮੁਤਾਬਕ ਤਾਂ ਕੁਛ ਨਹੀਂ ਹੋਇਆ, ਉਹ ਤਾਂ ਵਿਮਨ ਰਾਈਟਸ ਕੀ ਨੇ, ਕਿਵੇਂ ਕੰਟਰੀ ਨੂੰ ਬਿਲਟ ਕਰਨਾ ਹੈ ਔਰ ਡੈਮੋਕ੍ਰੇਸੀ ਬਣਾਉਣੀ ਹੈ। ਉਹਨਾਂ ਨੇ ਕਿਹਾ ਵੀ ਉਹ ਇਹ ਕਰ ਹੀ ਰਹੇ ਸੀ ਪਲਾਨ ਤੇ ਤਾਲਿਬਾਨ ਆਏ ਔਰ ਉਹਨਾਂ ਨੇ ਆ ਕੇ ਟੇਕ ਓਵਰ ਕਰ ਲਿਆ। ਉਹਨਾਂ ਨੇ ਕਿਹਾ ਵੀ ਜੇ ਅਫਗਾਨਿਸਤਾਨ 'ਚ ਅਮਰੀਕਾ ਸਟੇਬਿਲਿਟੀ ਚਾਹੁੰਦਾ ਤੇ ਇੱਕੋ ਇੱਕ ਆਪਸ਼ਨ ਹੈ। ਉਹਨੇ ਕਿਹਾ ਜੀ देयर इज़ नो अदर ਆਪਸ਼ਨ ਕਿ ਤਾਲਿਬਾਨ ਦੀ ਮਦਦ ਕੀਤੀ ਜਾਏ, ਦੁਨੀਆ ਤਾਲਿਬਾਨ ਦੇ ਨਾਲ ਜੁੜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਰਲਡ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਨੇ ਲੰਡਨ ਦੇ ਇੱਕ ਮੀਡੀਆ ਪੋਰਟਲ ਮਿਡਲ ਈਸਟ ਆਈ ਨੂੰ ਇੱਕ ਇੰਟਰਵਿਊ ਦਿੰਦਿਆਂ ਦਿੱਤਾ। ਸੋ ਜਿਸ ਵਿੱਚ ਉਹਨਾਂ ਨੇ ਤਾਲਿਬਾਨ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਅਤੇ ਅਮਰੀਕਾ ਸੰਬੰਧੀ ਜਿਹੜੇ ਆਪਣੇ ਨੇ ਵਿਚਾਰ ਖੁੱਲ੍ਹ ਕੇ ਪ੍ਰਗਟਾਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿੱਥੇ ਇੰਟਰਨੈਸ਼ਨਲ ਪੋਲੀਟਿਕਸ ਦੀਆਂ ਨੁਆਂਸਿਸ ਨੂੰ ਸਮਝਦੇ ਨੇ, ਉੱਥੇ ਇਹ ਵੀ ਇੱਕ ਇਹਨੂੰ ਤੁਸੀਂ ਖੂਬਸੂਰਤੀ ਵੀ ਕਹਿ ਸਕਦੇ ਹੋ ਤੇ ਕੁਛ ਨੂੰ ਇਹ ਵੀ ਲੱਗਦਾ ਹੋਏਗਾ ਕਿ ਵੀ ਉਹ ਡਿਪਲੋਮੇਸੀ ਦੇ ਹਵਾਲੇ ਨਾਲ ਕਈ ਵਾਰ ਉਹ ਜ਼ਿਆਦਾ ਅਨਪੋਲਿਸ਼ਡ ਗੱਲ ਕਰਦੇ ਨੇ, ਕਿਉਂਕਿ ਡਿਪਲੋਮੇਸੀ ਤਾਂ ਇਹੀ ਹੁੰਦੀ ਹੈ ਨਾ, ਤੁਸੀਂ ਪੋਲਿਸ਼ਡ ਗੱਲ ਕਰਦੇ ਹੋ, ਜਿਹਦੇ ਬਾਰੇ ਅਕਸਰ ਇਹ ਕੋਟ ਮੈਂ ਦੁਹਰਾਉਂਦਾ ਹਾਂ ਕਿ ਵੈਨ ਏ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, ਇਫ ਹੀ ਸੇਜ਼ ਪਰਹੈਪਸ ਹੀ ਮੀਨਸ no. If he says no, he is a no diplomat. So ਜ਼ਾਹਰ ਹੈ ਕਿ ਪ੍ਰਾਈਮ ਮਿਨਿਸਟਰਸ ਜਾਂ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ, ਜਦੋਂ ਤੁਸੀਂ ਇੰਟਰਨੈਸ਼ਨਲ ਪੋਲੀਟਿਕਸ ਨੂੰ ਦੇਖਦੇ ਹੋ ਤੇ ਉਹ ਬਹੁਤ ਵਾਰੀ ਕਹਿੰਦੇ ਕੁਛ ਨੇ ਕਰਦੇ ਕੁਛ ਨੇ। ਲੇਕਿਨ ਜੇ ਤੁਸੀਂ ਕਿਸੇ ਤੋਂ ਇਮਾਨਦਾਰੀ ਦੀ ਤਵੱਕੋ ਵੀ ਕਰੋ ਕਿ ਪਬਲਿਕ ਲਾਈਫ 'ਚ ਕੋਈ ਇਮਾਨਦਾਰ ਹੈ ਜਾਂ ਆਪਣੀਆਂ ਫਾਈਨੈਂਸ਼ੀਅਲ ਡੀਲਸ ਜਾਂ ਇੰਟੈਗਰਿਟੀ ਦਾ ਇੱਕ ਟੋਟਲ ਸਮ ਹੁੰਦਾ ਹੈ, ਫਾਈਨੈਂਸ਼ੀਅਲ ਉਹਦਾ ਇੱਕ ਛੋਟਾ ਹਿੱਸਾ ਹੁੰਦਾ ਹੈ। ਬਹੁਤ ਵਾਰ ਤੁਹਾਡਾ ਕਰੈਕਟਰ ਹੁੰਦਾ ਕਿ ਵੀ ਤੁਸੀਂ ਇੱਧਰ ਉੱਧਰ ਨਹੀਂ ਝਾਕਦੇ ਜਾਂ ਤੁਸੀਂ ਮੌਕਾ ਪ੍ਰਸਤ ਨਹੀਂ ਹੋ ਜਾਂ ਤੁਸੀਂ ਉਹ ਗੱਲ ਨਹੀਂ ਕਹਿੰਦੇ ਜਿਹੜਾ ਅਗਲਾ ਬੈਠਾ ਸਾਹਮਣੇ ਸੁਣਨਾ ਚਾਹੁੰਦਾ। ਸੋ ਮੈਂ ਸਮਝਦਾ ਹਾਂ ਵੀ ਇਸ ਮਾਮਲੇ 'ਚ ਬੇਸ਼ੱਕ ਜੇ ਅਮਰੀਕਾ ਦੀ ਨਾਰਾਜ਼ਗੀ ਵੀ ਕਿਸੇ ਹੱਦ ਤੱਕ ਹੈ, ਹਾਲਾਂ ਉਹਨਾਂ ਦਾ ਆਪਣਾ ਏਜੰਡਾ, ਉਹਨਾਂ ਨੂੰ ਲੱਗਦਾ ਕਿ ਪਾਕਿਸਤਾਨ ਇਨ ਲਾਈਨ ਜਿਹੜਾ ਫਾਲ ਨਹੀਂ ਕੀਤਾ ਇਮਰਾਨ ਖਾਨ ਦੀ ਕਮਾਂਡ ਥੱਲੇ, ਜਿਵੇਂ ਪਹਿਲੇ ਮੁਸ਼ਰਫ ਔਰ ਉਸ ਪੀਰੀਅਡ 'ਚ ਅਮਰੀਕਾ ਹੈਡ ਇਟਸ ਵੇ। ਤੇ ਉਹਦਾ ਸ਼ਾਇਦ ਇੱਕ ਕਾਰਨ ਇਹ ਵੀ ਹੈ ਕਿ ਜਿਹੜੇ ਫਿਰ ਇਸ ਕਿਸਮ ਦੀ ਸਟੈਡਫਾਸਟ ਪਾਲਿਸੀ ਵਾਲੇ ਹੁੰਦੇ ਨੇ, ਕਿਉਂਕਿ ਇਸ ਵੇਲੇ ਅਫਗਾਨਿਸਤਾਨ ਜਿਹਦਾ ਅਸੀਂ ਜ਼ਿਕਰ ਕੀਤਾ ਹੈ ਉਹ ਮੇਨ ਇਨ ਦਾ ਸਟਾਰਮਸ ਆਈ ਹੈ। ਪਹਿਲਾਂ ਵੈਸੇ ਅਮਰੀਕਨ ਫੌਜ ਸੀ 20 ਸਾਲ ਤਾਂ ਸੀ, ਉਹਨਾਂ ਦੀ ਸੇਫਟੀ ਰਹੇ ਜਾਂ ਉਹਨਾਂ ਦਾ ਨੁਕਸਾਨ ਨਾ ਹੋਏ। ਹੁਣ ਨਿਕਲ ਆਏ ਨੇ, ਹੁਣ ਉਹਨਾਂ ਨੂੰ ਅਮਰੀਕਾ ਨੂੰ ਇਹ ਵੀ ਫੀਅਰ ਹੈ ਕਿ ਇਹ ਨਾ ਹੋਏ ਵੀ ਉਹ ਇਸਲਾਮਿਕ ਸਟੇਟ ਵਾਲਿਆਂ ਦੀ ਦਹਿਸ਼ਤਗਰਦੀ ਦਾ ਅੱਡਾ ਬਣ ਜਾਏ। ਔਰ ਇਸ ਦੇ ਲਈ ਉਹ ਤਾਲਿਬਾਨ ਤੋਂ ਚਾਹੁੰਦੇ ਨੇ ਕਿ ਵੀ ਉਹ ਡਰਟੀ ਵਰਕ ਕਰਨ, ਉਹਨਾਂ ਨੂੰ ਖਤਮ ਕਰਨ ਦਾ। ਪਰ ਨਾਲ ਦੀ ਨਾਲ ਇਹ ਕੁਛ ਜਿਹੜਾ ਉਹਨਾਂ ਨੂੰ ਰੈਕਗਨਾਈਜ਼ ਕਰਨ ਵੱਲ ਜਾਂ ਹਾਲਾਂ ਕਮਿਊਨੀਕੇਸ਼ਨ ਤਾਂ ਚੱਲ ਰਹੀ ਹੈ ਹੁਣ ਵੀ, ਹੁਣ ਤੋਂ ਸ਼ਾਇਦ 2 ਦਿਨ ਬਾਅਦ ਦੋਹਾ ਦੇ ਵਿੱਚ ਆਫੀਸ਼ੀਅਲ ਗੱਲਬਾਤ ਅਮਰੀਕਨ ਨੁਮਾਇੰਦੇ ਔਰ ਤਾਲਿਬਾਨ ਦੀ ਹੋਏਗੀ। ਹਾਲਾਂ ਤਾਲਿਬਾਨ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਨੇ ਅੱਜ ਕਿਹਾ ਕਿ ਜੀ ਅਸੀਂ ਅਮਰੀਕਾ ਨਾਲ ਤਾਵਨ ਨਹੀਂ ਕਰਾਂਗੇ ਇਸਲਾਮਿਕ ਸਟੇਟ ਦੇ ਮਾਮਲੇ 'ਚ, ਅਸੀਂ ਕੇਪੇਬਲ ਹਾਂ ਆਪਣੇ ਤੌਰ 'ਤੇ ਹੀ ਹੈਂਡਲ ਕਰਨ ਨੂੰ। ਇਹ ਉਹਨਾਂ ਦਾ ਇੱਕ ਆਪਣਾ ਇਹ ਵੀ ਦੱਸਣ ਲਈ ਕਿ ਵੀ ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਵੀ ਅਮਰੀਕਾ ਉੱਥੋਂ ਨਿਕਲਿਆ ਨਹੀਂ ਹੈ, ਆ ਗਏ ਨੇ, ਬਟ ਦੇ ਹੈਵ ਗਿਵਨ ਦੇ ਹੈਵ ਸਬ ਕੰਟਰੈਕਟਿਡ ਦਾ ਡਰਟੀ ਵਰਕ ਆਫ ਕਿਲਿੰਗ ਅਦਰਸ। ਸੋ ਉਹਨਾਂ ਦਾ ਪਬਲਿਕ ਪੋਸਚਰ ਤਾਂ ਠੀਕ ਹੈ, ਲੇਕਿਨ ਇਨ ਦਾ ਐਂਡ ਆਫ ਦਾ ਡੇ ਇਕੱਲਾ ਇਹੀ ਨਹੀਂ, ਜੇ ਉੱਥੇ ਕੋਈ ਵੀ ਦੂਸਰੇ ਨੂੰ ਕਾਊਂਟਰ ਕਰਨਾ ਹੈ, ਔਰ ਸਾਨੂੰ ਨਹੀਂ ਪਤਾ ਹੈ ਵੀ ਇਸਲਾਮਿਕ ਸਟੇਟ ਦੇ ਪਿੱਛੇ ਕੌਣ ਹੈ, ਖੁਰਾਸਾਨੀ ਦੇ ਪਿੱਛੇ, ਲੇਕਿਨ ਉਹਦੇ 'ਚ ਪਾਕਿਸਤਾਨ ਦਾ ਵੀ ਇੰਟਰਸਟ ਹੈ, ਅਮਰੀਕਾ ਦਾ ਵੀ ਹੈ, ਈਰਾਨ ਦਾ ਵੀ ਹੈ, ਚਾਈਨਾ ਦਾ ਵੀ ਹੈ, ਤਾਜ਼ਿਕਸਤਾਨ ਔਰ ਉਜ਼ਬੇਕਿਸਤਾਨ ਦਾ ਵੀ ਹੋਏਗਾ ਕਿ ਉੱਥੇ ਵਾਇਲੈਂਸ ਨਾ ਹੋਏ।
ਤਾਲਿਬਾਨ ਤਾਂ ਉਹਨਾਂ ਕੰਟਰੋਲ ਤਾਂ ਉਹਨਾਂ ਨੇ ਕਰ ਲਿਆ ਹੋਇਆ, ਪਰ ਕੋਈ ਵੀ ਕਿੱਥੋਂ ਤਿਆਰ ਕਰਕੇ ਕੌਣ ਜਿਹੜਾ ਉਹ ਸੁਸਾਈਡ ਬੰਬਰ ਬਣ ਜਾਂਦਾ ਜਾਂ ਕੌਣ ਕੀ ਹੈ, ਇਹ ਤਾਂ ਹੁਣ ਔਖਾ ਕੰਮ ਨਹੀਂ ਰਹਿ ਗਿਆ। ਔਰ ਇਹਨੇ ਸੁਸਾਈਡ ਬੰਬਿੰਗ ਇੱਕ ਐਸਾ ਪੋਟੈਂਟ ਵੈਪਨ ਇਸ ਸਾਰੇ ਪੀਰੀਅਡ ਵਿੱਚ ਇੰਟਰੋਡਿਊਸ ਹੋਇਆ ਸਟਰਗਲ ਦੇ ਕਿ ਜਿਹਦੇ ਥੱਲੇ ਤੁਹਾਡੀ ਕੋਈ Z ਸਿਕਿਉਰਿਟੀ ਹੈ, Z ਸਿਕਿਉਰਿਟੀ ਹੈ ਕਿ Y ਹੈ ਕਿ X ਹੈ, ਦੈਟ ਡੋਂਟ ਮੈਟਰਸ। ਹੁਣ ਇਹਨਾਂ ਹਾਲਾਤਾਂ ਦੇ ਚੱਲਦੇ ਆ ਜਿਹੜਾ ਇੱਕ ਇੰਟਰਵਿਊ ਇਮਰਾਨ ਖਾਨ ਹੋਰਾਂ ਨੇ ਜਿਹੜਾ ਲੰਡਨ ਦਾ ਆਨਲਾਈਨ ਨਿਊਜ਼ ਪੋਰਟਲ ਹੈ ਮਿਡਲ ਈਸਟ ਆਈ ਉਹਨਾਂ ਨੂੰ ਦਿੱਤਾ ਹੈ, ਵੈਰੀ ਫਰੈਂਕ ਐਂਡ ਬੈਲੈਂਸ ਤਾਂ ਹੁੰਦਾ ਹੀ ਹੈ, ਜਿਹੜੀ ਤੋਂ ਇਮਾਨਦਾਰ ਗੱਲ ਤਾਂ ਬੈਲੈਂਸਡ ਹੀ ਹੁੰਦੀ ਹੈ, ਬਟ ਫਰੈਂਕ ਐਂਡ ਅਨਪੋਲਿਸ਼ਡ। ਔਰ ਉਹਦੇ 'ਚ ਉਹਨਾਂ ਨੇ ਕਿਉਂਕਿ ਜਿਹੜਾ ਇੰਟਰਵਿਊਅਰ ਹੈ ਉਹ ਜਿਹੜੇ ਵੀ ਵਿਸ਼ੇ ਵੱਲ ਲਿਜਾਂਦਾ ਹੈ, ਇਮਰਾਨ ਖਾਨ ਆਪਣਾ ਜਿਹੜਾ ਦਿਲ ਖੋਲ ਦਿੰਦੇ ਨੇ ਵਿਦ ਟਰੂਥ, ਕੋਈ ਲੁਕ ਲੁਕਾ ਨਹੀਂ ਹੈ। ਔਰ ਉਹਦੇ 'ਚ ਉਹਨਾਂ ਨੇ ਜਿਹੜੀ ਗੱਲ ਇਹ ਕਹੀ ਕਿ ਵੀ ਅਜੇ ਤੱਕ ਅਮਰੀਕਾ ਆਪਣੀ ਹਾਰ ਦੇ ਸਦਮੇ 'ਚੋਂ ਬਾਹਰ ਨਹੀਂ ਨਿਕਲਿਆ, ਪਰ ਉਹਨੂੰ ਕਿਹਾ ਵੀ ਉਹਨੂੰ ਨਿਕਲਣ ਦੀ ਲੋੜ ਹੈ ਔਰ ਉਸ 'ਚੋਂ ਨਿਕਲੇ। ਔਰ ਜਿਹੜੀ ਇਸ ਵੇਲੇ ਹਿਊਮੈਨਿਟੇਰੀਅਨ ਕ੍ਰਾਈਸਿਸ ਅਫਗਾਨਿਸਤਾਨ 'ਚ, ਕਿਉਂਕਿ 70-75% ਤਾਂ ਅਫਗਾਨਿਸਤਾਨ ਦੀ ਸਾਰੀ $20 ਬਿਲੀਅਨ ਦੀ ਇਕਨੋਮੀ ਹੈ, ਉਹ ਫੋਰਨ ਏਡ ਤੇ ਸੀ। ਹੁਣ ਫੋਰਨ ਏਡ ਬੰਦ ਹੋ ਗਈ, ਭਾਵੇਂ UN ਨੇ ਥੋੜੀ ਬਹੁਤ ਹਿਊਮੈਨਿਟੇਰੀਅਨ ਏਡ ਰੱਖੀ ਹੈ। ਸੋ ਇਮਰਾਨ ਖਾਨ ਹੋਰਾਂ ਨੇ ਆਪਣੇ ਇੰਟਰਵਿਊ 'ਚ ਸਾਰੇ ਇਸ਼ੂ ਜਿਹੜੇ ਉਹਨਾਂ ਦੇ ਸਾਹਮਣੇ ਅਮਰੀਕਾ ਔਰ ਚਾਈਨਾ ਔਰ ਇੰਡੀਆ ਔਰ ਕਸ਼ਮੀਰ, ਔਰ ਮੈਂ ਉਹਦੇ BBC ਦੇ ਉੱਤੇ ਜਿਹੜੇ ਕੁਝ ਐਕਸਰਪਟ ਨੇ ਉਹਨਾਂ ਨੂੰ ਕੁਇਕਲੀ ਜਿਹੜਾ ਸਾਂਝਾ ਕਰਨਾ ਚਾਹਾਂਗਾ। ਮੈਨੂੰ ਲੱਗਦਾ ਕਿ ਵੀ ਬਹੁਤ ਵਾਰ ਇੱਕ ਸੈਕੰਡਰੀ ਸੋਰਸ ਹੁੰਦੇ ਨੇ, ਇੱਕ ਟਰਸ਼ਰੀ ਹੁੰਦੇ ਨੇ, ਇੱਕ ਕਮਿੰਗ ਫਰੋਮ ਦਾ ਹਾਰਸ ਮਾਊਥ। ਔਰ ਟਾਈਮ ਟੂ ਟਾਈਮ ਜਿਹੜੀ ਹੈ ਉਹ ਸਟੈਡਫਾਸਟ ਪੋਜੀਸ਼ਨ ਇਮਰਾਨ ਖਾਨ 20 ਸਾਲ ਇਸ ਜੰਗ ਦੇ ਖਿਲਾਫ ਰਹੇ, ਉਹਨਾਂ ਨੇ ਕਿਹਾ ਔਰ ਹੁਣ ਵੀ ਕਹਿੰਦੇ ਨੇ ਆਈ ਟੋਲਡ ਯੂ ਸੋ, ਕਿ ਵੀ ਤੁਸੀਂ ਇਸ ਮਸਲੇ ਨੂੰ ਦਾ ਫੌਜੀ ਹੱਲ ਨਹੀਂ ਕੱਢ ਸਕਦੇ, ਮੈਂ ਪਠਾਨ ਹੈ, ਤੁਸੀਂ ਦਬਾ ਕੇ ਨਹੀਂ, ਅਲਟੀਮੇਟਲੀ ਇਹ ਗੱਲਬਾਤ ਨਹੀਂ ਹੋਏਗਾ। ਔਰ ਜਦੋਂ ਫਾਈਨਲੀ ਤਾਲਿਬਾਨ ਨਾਲ ਗੱਲਬਾਤ ਹੋਈ ਤੇ ਨਿਕਲੇ, ਉਹਨਾਂ ਨੇ ਕਿਹਾ ਆਈ ਟੋਲਡ ਯੂ ਸੋ। ਔਰ ਹੁਣ ਵੀ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਹ ਅਮਰੀਕਾ ਜਿਹੜਾ ਹੈ ਇਹ ਇਸ ਦੇ ਉੱਤੇ ਪੇਸ਼ਕਦਮੀ ਕਰੇ ਔਰ ਇਹ ਨਾ ਹੋਏ ਕਿ ਵੀ ਆਲਰੇਡੀ ਅਸੀਂ ਪਾਕਿਸਤਾਨ ਨੇ ਪਹਿਲਾਂ ਵੀ ਇਹਦੀ ਬਹੁਤ ਭਾਰੀ ਕੀਮਤ ਚੁਕਾਈ ਹੈ, ਅਸੀਂ ਫਿਰ ਇਹਦੇ 'ਚ ਫਸੀਏ। ਉਹਨਾਂ ਨੇ ਕਿਹਾ ਇਹ ਅਹਿਮ ਹੈ ਕਿ ਅਮਰੀਕਾ ਜਿਹੜਾ ਇਸ ਸਾਰੇ 'ਚੋਂ ਨਿਕਲ ਕੇ, ਔਰ ਉਹਨਾਂ ਨੇ ਕਿਹਾ ਜੀ ਹੁਣ ਮਤਲਬ ਅਮਰੀਕਾ ਦੀ ਐਕਸਪੈਕਟੇਸ਼ਨ ਮੁਤਾਬਕ ਤਾਂ ਕੁਝ ਨਹੀਂ ਹੋਇਆ, ਉਹ ਤਾਂ ਵਿਮਨ ਰਾਈਟਸ ਕੀ ਨੇ, ਕਿਵੇਂ ਕੰਟਰੀ ਨੂੰ ਬਿਲਡ ਕਰਨਾ ਹੈ ਔਰ ਡੈਮੋਕ੍ਰੇਸੀ ਬਣਾਉਣੀ ਹੈ। ਉਹਨਾਂ ਨੇ ਕਿਹਾ ਵੀ ਉਹ ਇਹ ਕਰ ਹੀ ਰਹੇ ਸੀ ਪਲਾਨ, ਤੇ ਤਾਲਿਬਾਨ ਆਏ ਔਰ ਉਹਨਾਂ ਨੇ ਆ ਕੇ ਟੇਕ ਓਵਰ ਕਰ ਲਿਆ। ਉਹਨਾਂ ਨੇ ਕਿਹਾ ਕਿ ਵੀ ਸਾਰਿਆਂ ਨੂੰ ਜਿਹੜਾ ਉਹ ਇਸੇ ਨਜ਼ਰ ਦੇ ਨਾਲ ਦੇਖਿਆ ਜਾਏ। ਉਹਨਾਂ ਨੇ ਕਿਹਾ ਵੀ ਜੇ ਹੁਣ ਜਿਹੜੀ ਹੈਲਪਿੰਗ ਮੇਸ਼ਰਸ ਨੇ ਜਾਂ ਉਹਨੂੰ ਅਫਗਾਨਿਸਤਾਨ ਨੂੰ ਪੈਰਾਂ ਤੇ ਖੜਾ ਕਰਨਾ, ਅਮਰੀਕਾ ਉਹਨੂੰ ਲੀਡ ਨਹੀਂ ਕਰੇਗਾ ਤੇ ਉੱਥੇ ਖੋਆਮਾਈ ਹੋਏਗੀ, ਜਿਹਨੂੰ ਅਰਾਜਕਤਾ ਕਿਹਾ ਜਾਂਦਾ ਹੈ, ਕੇਓਸ। ਔਰ ਇਸ ਸਾਰੇ ਦਾ ਫਿਰ ਅਸੀਂ ਵੀ ਉਹਦਾ ਅਸਰ ਕਬੂਲਾਂਗੇ, ਸਾਡੇ ਤੇ ਉਹਦਾ ਡਿੱਗੇਗਾ ਆ ਕੇ ਮਲਬਾ। ਔਰ ਉਹਨਾਂ ਨੇ ਕਿਹਾ ਵੀ ਜੇ ਅਫਗਾਨਿਸਤਾਨ 'ਚ ਅਮਰੀਕਾ ਸਟੇਬਿਲਿਟੀ ਚਾਹੁੰਦਾ ਹੈ ਤੇ ਇੱਕੋ ਇੱਕ ਆਪਸ਼ਨ ਹੈ, ਉਹਨੇ ਕਿਹਾ ਜੀ ਦੇਅਰ ਇਜ਼ ਨੋ ਅਦਰ ਆਪਸ਼ਨ ਕਿ ਤਾਲਿਬਾਨ ਦੀ ਮਦਦ ਕੀਤੀ ਜਾਏ, ਦੁਨੀਆ ਤਾਲਿਬਾਨ ਦੇ ਨਾਲ ਜੁੜੇ ਔਰ ਇਹ ਨਾ ਹੋਏ ਕਿ ਵੀ ਫਿਰ 2000 ਵਾਂਗ ਜਿਵੇਂ ਤਾਲਿਬਾਨ ਦਹਿਸ਼ਤਗਰਦਾਂ ਦੀ ਪਕੜ ਚਲੇ ਗਏ ਸੀ, ਇਵੇਂ ਹੀ ਇਹ ਹੋਏ। ਸੋ ਇਹ ਤਾਂ ਉਹਨਾਂ ਨੇ ਜਿਹੜਾ ਉਹਨਾਂ ਨੇ ਫਿਰ ਆਪਣਾ ਵੀ ਕਿਹਾ। ਉਹਨਾਂ ਨੇ ਕਿਹਾ ਜੀ ਮੈਂ ਤਾਂ 2008 'ਚ ਵੀ ਅਮਰੀਕਨ ਸੈਨੇਟਰ ਸੀ, ਉਦੋਂ ਜੋ ਬਾਈਡਨ, ਜੌਨ ਕੈਰੀ, ਹੈਰੀ ਰੀਡ ਉਹਨਾਂ ਨੂੰ ਕਿਹਾ ਸੀ ਕਿ ਵੀ ਇਹ ਤੁਸੀਂ ਅਫਗਾਨਿਸਤਾਨ ਇੱਕ ਦਲਦਲ ਹੈ, ਉਦੋਂ ਹੀ ਤੁਸੀਂ ਫਸ ਰਹੇ ਹੋ ਔਰ ਇਹਦਾ ਕੋਈ ਫੌਜੀ ਹੱਲ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹੀ ਗੱਲ ਸਾਡੇ ਜਿਹੜੇ ਨੇ ਉਹ ਜਰਨੈਲ ਨੇ ਵੀ ਕਹੀ ਸੀ, ਲੇਕਿਨ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। ਔਰ ਫਿਰ ਉਹਨਾਂ ਨੇ ਤਾਲਿਬਾਨ ਸਰਕਾਰ ਬਾਰੇ ਵੀ ਕਿਹਾ ਕਿ ਵੀ ਬੇਸ਼ੱਕ ਸਾਡੀ ਵੀ ਇਹ ਚਾਹਨਾ ਹੈ ਕਿ ਉਹ ਆਲ ਇਨਕਲੂਸਿਵ ਗਵਰਨਮੈਂਟ ਹੋਏ, ਰਾਈਟਸ, ਹਿਊਮਨ ਰਾਈਟਸ ਦੂਜਾ, ਲੇਕਿਨ ਉਹਨਾਂ ਨੂੰ ਵਕਤ ਦਿਓ। ਇਹ ਉਹਨਾਂ ਦੀ ਇੰਟਰਮ ਗਵਰਨਮੈਂਟ ਹੈ, ਉਹ ਹੋਰ ਵੀ ਇਸ਼ੂਜ਼ ਨਾਲ ਜੂਝ ਰਹੇ ਨੇ ਔਰ ਉਹਨਾਂ ਨੂੰ ਜੇ ਤੁਸੀਂ ਇਨਕਲੂਸਿਵ ਰੱਖੋਗੇ, ਮਦਦ ਕਰੋਗੇ ਇੰਟਰਨੈਸ਼ਨਲ ਕਮਿਊਨਿਟੀ, ਕਿਉਂਕਿ ਅਫਗਾਨਿਸਤਾਨ ਦੀ ਸੁਸਾਇਟੀ ਬੜੀ ਵੇਰਿਡ ਹੈ, ਉਹਨਾਂ ਦੇ ਅੱਡ-ਅੱਡ ਜਿਵੇਂ ਤਾਜ਼ਕ, ਉਜ਼ਬੈਕ, ਦੂਜੇ, ਉਹਨਾਂ ਸਾਰਿਆਂ ਨੂੰ ਵੀ ਨਾਲ ਮਿਲਾਉਣਾ ਜ਼ਰੂਰੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਜਦੋਂ TTP ਤੇ ਗੱਲ ਕੀਤੀ, ਤਹਿਰੀਕੇ ਤਾਲਿਬਾਨ ਪਾਕਿਸਤਾਨ, ਔਰ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਉਹਨਾਂ ਨੇ ਕਿਹਾ ਵੀ 50 ਤੋਂ ਜ਼ਿਆਦਾ ਗਰੁੱਪ ਇਹਦਾ ਹਿੱਸਾ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਲਈ ਤਿਆਰ ਹਾਂ, ਜਿਹੜੇ ਹਥਿਆਰ ਰੱਖ ਕੇ ਆਮ ਜਿਹੜੀ ਹੈ ਜ਼ਿੰਦਗੀ ਜਿਉਣਾ ਚਾਹੁੰਦੇ ਨੇ। ਔਰ ਇਹ ਵੀ ਗੱਲ ਉਹਨਾਂ ਨੇ ਐਬਸੋਲੂਟਲੀ ਨਾਟ ਜਿਵੇਂ ਕਿਹਾ ਸੀ ਅਮਰੀਕਾ ਨੂੰ ਅੱਡੇ ਨਾ ਦੇਣ ਦਾ, ਇਸ ਇੰਟਰਵਿਊ 'ਚ ਵੀ ਉਹਨਾਂ ਨੇ ਕਿਹਾ
ਕਿ ਵੀ ਇਹ ਪਹਿਲੀ ਗੱਲ ਤਾਂ ਤੁਸੀਂ ਕਹੋ ਜੀ ਡਰੋਨ ਨਾਲ ਮਾਰਨਾ ਹੈ, ਵੀ ਤੁਸੀਂ ਅਫਗਾਨਿਸਤਾਨ 'ਚ ਮਾਰਦੇ ਹੋ, ਪਿੰਡ ਤੇ ਵੱਜਦਾ ਹੈ, ਝੁੱਗੀਆਂ ਚੌਂਪੜੀਆਂ ਵਾਲੇ ਮਰਦੇ ਨੇ। ਇਹ ਜਿਹੜਾ ਕੋਈ ਤਰੀਕਾ ਹੀ ਨਹੀਂ ਹੈ ਲੜਾਈ ਦਾ ਕਿ ਤੁਸੀਂ ਡਰੋਨਾਂ ਨਾਲ ਨਿਸ਼ਾਨਾ ਬਣਾਓ। ਔਰ ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਵੀ ਤਰ੍ਹਾਂ ਹੁਣ ਇਸ ਲੜਾਈ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਔਰ ਉਹ ਐਬਸੋਲੂਟਲੀ ਨੋਟ। ਉਹਨਾਂ ਨੇ ਕਿਹਾ ਜੀ ਪਹਿਲਾਂ ਅਸੀਂ ਹਿੱਸਾ ਬਣੇ, 80 ਹਜ਼ਾਰ ਲੋਕ ਅਸੀਂ ਮਰਵਾਏ, $150 ਬਿਲੀਅਨ ਦਾ ਨੁਕਸਾਨ ਕਰਵਾਇਆ, ਔਰ ਹੁਣ ਅਸੀਂ ਤੁਹਾਡਾ ਹਿੱਸਾ ਨਹੀਂ ਹੋਣਾ। ਇਸੇ ਤਰ੍ਹਾਂ ਚੀਨ ਬਾਰੇ ਉਹਨਾਂ ਨੂੰ ਜਦੋਂ ਕਿਹਾ ਗਿਆ, ਉਹਨਾਂ ਨੇ ਕਿਹਾ ਕਿ ਵੀ ਅਜੇ ਚੀਨ ਦੇ ਨਾਲ ਅਮਰੀਕਾ ਦੇ ਨਿਕਲਣ ਤੋਂ ਬਾਅਦ ਕੀ ਹੋਏਗਾ ਇਹਦੇ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਏਗਾ। ਪਰ ਉਹਨਾਂ ਕਿਹਾ ਵੀ ਚੀਨ ਇੱਕ ਉਭਰਦੀ ਤਾਕਤ ਹੈ, ਜਿਹੜਾ ਅਮਰੀਕਾ ਨੇ ਵਿੱਚ ਖਲਾ ਰੱਖਿਆ ਉਹਦੇ 'ਚ ਚੀਨ ਆਪਣੇ ਪੈਰ ਪਸਾਰ ਸਕਦਾ ਹੈ। ਔਰ ਲੇਕਿਨ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਇਹ ਕਹਿੰਦੇ ਹਾਂ ਵੀ ਚੀਨ ਸਾਡੇ ਦੁੱਖ ਸੁੱਖ ਦਾ ਸਾਥੀ ਹੈ, ਸਾਡੇ ਨਾਲ ਉਹ ਖੜਾ ਹੈ। ਔਰ ਹੁਣ ਜਿਹੜਾ ਵੈਸਟਰਨ ਮੀਡੀਆ ਦਾ ਫੇਵਰੇਟ ਵੀਗਰ ਮੁਸਲਮਾਨ ਹੁੰਦਾ ਵੀ ਤੁਸੀਂ ਮੁਸਲਮਾਨ ਹੋ, ਤੁਹਾਡੀ ਇਸਲਾਮਿਕ ਕੰਟਰੀ ਹੈ, ਵੀਗਰ ਮੁਸਲਮਾਨਾਂ ਨਾਲ ਸਿੰਗਕਿਆਂਗ ਜੋ ਸਲੂਕ ਕਰ ਰਿਹਾ, ਉਹਨੇ ਕਿਹਾ ਜੀ ਅਸੀਂ ਚੀਨ ਸਾਡਾ ਦੋਸਤ ਹੈ ਔਰ ਸਾਡੇ ਰਿਸ਼ਤੇ ਉਹ ਜਿਹੇ ਨੇ ਜਿਵੇਂ ਤੁਸੀਂ ਦੋਸਤ ਨੂੰ ਦਰਵਾਜ਼ਾ ਬੰਦ ਕਰਕੇ ਘਰ ਦੇ ਅੰਦਰ ਆਪਣੀ ਗੱਲ ਕਹਿੰਦੇ ਹੋ, ਅਸੀਂ ਚੀਨ ਦੇ ਨਾਲ ਗੱਲਬਾਤ ਕਰਦੇ ਹਾਂ ਪਰ ਅਸੀਂ ਬਾਹਰ ਉਹਦਾ ਖਲਾਰਾ ਨਹੀਂ ਪਾਉਂਦੇ। ਔਰ ਜਿਹੜਾ ਕਸ਼ਮੀਰ ਮਸਲੇ ਦੇ ਉੱਤੇ ਉਹਨਾਂ ਨੇ ਬਿਲਕੁਲ ਉਹਦੀ ਜਿਹੜੀ ਤਸ਼ਬੀਹ ਹੈ ਉਹ ਜੋ ਫਲਸਤੀਨੀਆਂ ਦੇ ਨਾਲ ਇਜ਼ਰਾਈਲ ਕਰ ਰਿਹਾ ਉਹਦੇ ਨਾਲ ਦਿੱਤੀ ਹੈ। ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜਾ ਕਸ਼ਮੀਰੀਆਂ ਦੇ ਹਿਊਮਨ ਰਾਈਟਸ ਦਾ ਜਿਹੜਾ ਉੱਥੇ ਇਸ਼ੂ ਸੀਰੀਅਸ ਇਸ਼ੂ ਹੈ ਕਿ ਜਿਵੇਂ ਇਜ਼ਰਾਈਲ ਫਲਸਤੀਨੀ ਇਲਾਕਿਆਂ ਦੇ ਵਿੱਚ ਡੈਮੋਗ੍ਰਾਫੀਜ਼ ਬਦਲ ਰਿਹਾ, ਸੈਟਲਮੈਂਟਸ ਲਿਆ ਕੇ ਫਲਸਤੀਨੀਆਂ ਨੂੰ ਪੁਸ਼ ਆਊਟ ਕੀਤਾ ਜਾ ਰਿਹਾ ਹੈ, ਇਹੀ ਕੁਛ ਭਾਰਤ ਜਿਹੜਾ ਹੈ ਉਹ ਕਸ਼ਮੀਰ 'ਚ ਕਰ ਰਿਹਾ। ਔਰ ਜ਼ਾਹਰ ਹੈ ਉਹਨਾਂ ਦਾ 3D ਡੋਮਿਸਾਈਲ ਲੱਖਾਂ ਨੂੰ ਦੇ ਦਿੱਤਾ ਹੈ, ਡੈਮੋਗ੍ਰਾਫਿਕਸ ਬਦਲਣਾ ਹੈ ਦੂਜਾ। ਔਰ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਦੀ ਤਰ੍ਹਾਂ ਭਾਰਤ ਜਿਹੜਾ ਹੈ, ਜੇ ਇਜ਼ਰਾਈਲ ਨੂੰ ਅਕਾਊਂਟੇਬਲ ਦੁਨੀਆ ਦੀ ਸੁਸਾਇਟੀ ਨਹੀਂ ਠਹਿਰਾ ਰਹੀ ਕਿ ਉਹ ਫਲਸਤੀਨੀਆਂ ਤੇ ਕੀ ਕਰ ਰਿਹਾ ਹੈ, ਇਹੀ ਅੱਜ ਭਾਰਤ ਦੇ ਨਾਲ ਵੀ ਹੈ। ਉਹਨਾਂ ਨੇ ਕਿਹਾ ਨਰਿੰਦਰ ਮੋਦੀ ਔਰ ਉੱਥੇ ਜੰਮੂ ਕਸ਼ਮੀਰ ਜਿਵੇਂ ਉਹ ਲੈਂਡ ਐਕਵਾਇਰ ਕਰ ਰਹੇ ਨੇ ਔਰ ਦੂਜਿਆਂ ਨੂੰ ਵਸਾ ਰਹੇ ਨੇ, ਬਿਲਕੁਲ ਹੀ ਇਜ਼ ਫੋਲੋਇੰਗ ਇਨ ਦਾ ਫੁੱਟਸਟੈਪਸ ਆਫ ਇਜ਼ਰਾਈਲ। ਔਰ ਉਹਨਾਂ ਨੇ ਕਿਹਾ ਕਿ ਇਸ ਵੇਲੇ ਸਾਡਾ ਧਿਆਨ ਜਿਹੜਾ ਉਹ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਹੜਾ ਝਗੜੇ ਵਾਲਾ ਏਰੀਆ ਹੈ ਉਹਦੇ ਤੇ ਹੋਣਾ ਚਾਹੀਦਾ। ਕਸ਼ਮੀਰ 'ਚ ਲਗਾਤਾਰ ਹਿਊਮਨ ਰਾਈਟਸ ਦੀ ਵਾਇਓਲੇਸ਼ਨਸ ਹੋ ਰਹੀ ਹੈ। ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਜੰਮੂ ਕਸ਼ਮੀਰ ਇੱਕ ਡਿਸਪਿਊਟਡ ਇਸ਼ੂ ਹੈ ਔਰ ਇਸ ਦੇ ਉੱਤੇ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਵੀ ਨੇ। ਔਰ ਉਹਨਾਂ ਨੇ ਕਿਹਾ ਵੀ ਇਸ ਵੇਲੇ 9 ਲੱਖ ਭਾਰਤੀ ਫੌਜ ਜਿਹੜੇ ਨੇ ਫੌਜ ਕਸ਼ਮੀਰ 'ਚ ਬੈਠੀ ਹੈ, 80 ਲੱਖ ਕਸ਼ਮੀਰੀ ਲੋਕਾਂ ਨੂੰ ਇੱਕ ਬੰਦਕ ਕੈਦੀ ਦੇ ਤੌਰ ਤੇ ਰੱਖਿਆ ਹੋਇਆ ਹੈ। ਔਰ ਉਹਨੇ ਕਸ਼ਮੀਰ ਦੀ ਆਰਟੀਕਲ 370 ख़त्म करके ਜਿਹੜੀ ਜਨੀਵਾ ਸਮਝੌਤੇ ਨੇ ਉਹਨਾਂ ਦਾ ਵੀ ਉਲੰਘਣ ਕੀਤਾ ਹੈ। ਉਹਨਾਂ ਨੇ ਕਿਹਾ ਵੀ ਜੇ ਭਾਰਤ ਨੂੰ ਇੰਟਰਨੈਸ਼ਨਲ ਕਮੇਟੀ ਵੱਲੋਂ ਜਿਹੜਾ ਉਹ ਅਕਾਊਂਟੇਬਲ ਨਾ ਠਹਿਰਾਇਆ ਗਿਆ ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਇੱਕ ਉਹਨਾਂ ਦੇ ਲਈ ਇੱਕ ਕਵਚ ਵਾਂਗ ਉਹ ਇਸਤੇਮਾਲ ਕਰਨਗੇ। ਔਰ ਫਿਰ ਜਿਹੜਾ ਭਾਰਤ ਨੇ ਜਿਵੇਂ ਇਜ਼ਰਾਈਲ ਨਾਲ ਵੀ ਆਪਣੇ ਸਬੰਧ ਬਣਾਏ ਨੇ ਕਿਉਂਕਿ ਉਹਨੂੰ ਲੱਗਦਾ ਕਿ ਵੀ ਇਜ਼ਰਾਈਲ ਵੀ ਜਿਹੜਾ ਉਹ ਆਫ ਦਾ ਹੁੱਕ ਹੈ ਔਰ ਭਾਰਤ ਵੀ ਹੈ। ਔਰ ਇਹ ਉਹਨਾਂ ਨੇ ਕਨਕਲੂਜਨ 'ਚ ਕਿਹਾ ਕਿ ਇਹ ਜਿਹੜੀ ਗੇਂਦ ਹੈ ਇਹ ਭਾਰਤ ਦੇ ਪਾਲੇ ਵਿੱਚ ਹੈ ਕਿ ਕੀ ਉਹ ਜਿਹਨੂੰ ਕਹਿੰਦੇ ਨੇ ਕਿ ਕੋਈ ਵਕਤ ਦੀ ਸੀਮਾ ਤੋਂ ਬਿਨਾਂ ਉਹ ਜਦੋਂ ਮਰਜ਼ੀ ਜਿਹੜਾ ਹੈ ਉਹ ਉਹਨਾਂ ਨੂੰ ਅਨਿਸ਼ਚਿਤ ਟਾਈਮ ਦੇ ਲਈ ਕਸ਼ਮੀਰੀਆਂ ਨੂੰ ਇਸ ਖੁੱਲੀ ਜੇਲ੍ਹ ਦੇ ਵਿੱਚ ਰੱਖ ਸਕਦੇ। ਇਵੇਂ ਨਹੀਂ ਹੋਏਗਾ ਔਰ ਇਹ ਦੁਨੀਆ ਨੂੰ ਦੇਖਣਾ ਪਏਗਾ ਕਿ ਕਿਵੇਂ ਕਸ਼ਮੀਰ ਇੱਕ ਫਲੈਸ਼ ਪੁਆਇੰਟ ਬਣਦਾ ਜਾ ਰਿਹਾ ਹੈ। ਔਰ ਭਾਰਤ ਔਰ ਪਾਕਿਸਤਾਨ ਦੋਨੋਂ ਹੀ ਨਿਊਕਲੀਅਰ ਪਾਵਰਸ ਨੇ। ਜੇ ਇਹ ਬਦਤਰ ਹਾਲਤ 'ਚ ਰਹਿੰਦੇ ਨੇ ਤੇ ਫਿਰ ਇਹ ਗੱਲ ਕਿਸੇ ਪਾਸੇ ਵੀ ਜਾ ਸਕਦੀ ਹੈ। ਸੋ ਇਹ ਮੇਨ ਜਿਹੜੇ ਇਸ਼ੂ ਨੇ ਔਰ ਮੈਨੂੰ ਇਹ ਲੱਗਾ ਕਿ ਵੀ ਇਸ ਨੂੰ ਅਸੀਂ ਇੱਕ ਡਿਸਕਸ ਕਰੀਏ ਇੰਡੀਪੈਂਡੈਂਟ ਸੈਗਮੈਂਟ ਦੇ ਰੂਪ ਦੇ ਵਿੱਚ ਡਿਸਕਸ ਕਰੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।